अस्सलाम वालेकुम। की हाल चाल है? ठीक ठाक हो? भैन भरावो सब वधिया। अच्छा, ਅੱਜ ਸਾਨੂੰ ਪਤਾ ਲੱਗਾ ਜੀ ਸ਼ਾਲੀਮਾਰ ਗਾਰਡਨ ਦੇ ਵਿੱਚ ਜਿਹੜਾ ਬਾਗ ਹੈ ਲਾਹੌਰ ਵਿੱਚ, ਉੱਥੇ ਮੇਲਾ ਲੱਗ ਰਿਹਾ ਹੈ, ਮੇਲਾ ਚਰਾਗਾ ਨਾਲ ਕੋਈ ਪੰਜਾਬੀ ਕਲਚਰ ਡੇ ਆ ਔਰ ਹੋਰ ਵੀ ਬਹੁਤ ਸਾਰੇ ਉੱਥੇ ਮਾਮਲਾ ਜਿਹੜੇ ਨੇ ਨਾ ਹੋ ਰਹੇ ਨੇ। ਅਸੀਂ ਪ੍ਰੋਗਰਾਮ ਬਣਾਇਆ ਕਿ ਸਫਨੋ ਦੀ ਤਰਫੋਂ ਤੁਹਾਨੂੰ ਜਿਹੜਾ ਹੈ ਉਹ ਵਿਖਾਈਏ ਕਿ ਉੱਥੇ ਕੀ ਹੋ ਰਿਹਾ, ਪੰਜਾਬੀ ਕਲਚਰ ਕੀ ਹੈ ਔਰ ਸ਼ਾਲੀਮਾਰ ਲਾਹੌਰ ਦੇ ਵਿੱਚ ਕੀ ਹੋ ਰਿਹਾ। ਕੱਲ ਸੁਣਿਆ ਕਿ ਉੱਥੇ ਆਮ ਤਬਦੀਲ ਵੀ ਸੀ, ਬਹੁਤ ਅੱਛਾ ਇੱਕ ਫੰਕਸ਼ਨ ਕੋਈ ਅਰੇਂਜ ਕੀਤਾ ਹੈ। ਪੰਜਾਬ ਗੌਰਮੈਂਟ ਨੇ ਬਹੁਤ ਅੱਛਾ ਇਕਦਾਮ ਹੈ ਜੀ, ਇਹਨਾਂ ਨੇ ਕੋਈ ਪੰਜਾਬ ਵਾਸਤੇ ਕੁਝ ਕੀਤਾ। ਬਾਕੀ ਰੈਡੀ ਸ਼ੈਡੀ ਹੋ ਗਿਆ, ਆਪਣੇ ਕੋਈ ਦੋਸਤਾਂ ਨੂੰ ਮੈਂ ਨਾਲ ਪਿਕ ਕਰਨਾ ਹੈ। ਇਨਸ਼ਾਅੱਲਾ ਅੱਜ ਦਾ ਵੀ ਲੋਕ ਸਾਡਾ ਜਿਹੜਾ ਨਾ ਮੇਲਾ ਚਰਾਗਾ ਸ਼ਾਲੀਮਾਰ ਬਾਗ ਲਾਹੌਰ ਤੇ ਹੋਏਗਾ ਔਰ ਉਮੀਦ ਹੈ ਕਿ ਤੁਸੀਂ ਇੰਜੋਏ ਕਰੋਗੇ। ਰੈਡੀ ਸ਼ੈਡੀ ਹੋ ਗਏ ਹਾਂ, ਗੱਡੀ ਸ਼ੱਡੀ ਰੈਡੀ ਹੈ ਔਰ ਬਸ ਨਿਕਲ ਰਹੇ ਹਾਂ। ਮੈਂ ਕਿਹਾ ਚਲੋ ਤੁਹਾਡੇ ਨਾਲ ਜਾਂਦੇ ਜਾਂਦੇ ਸਲਾਮ ਕਰ ਦਈਏ। ਰਸਤੇ ਦੇ ਵਿੱਚ ਤੁਹਾਨੂੰ ਵਿਖਾਵਾਂਗੇ ਥਰੂ ਆਊਟ ਕੀ ਹੋਇਆ, ਅੱਗੇ ਨਾਸ਼ਤਾ ਵਗੈਰਾ ਹਾਲੇ ਕਰਨਾ ਉਹ ਕਰਨੇ ਆ, ਤੇ ਉਸ ਤੋਂ ਇਲਾਵਾ ਫਿਰ ਉੱਥੇ ਪਹੁੰਚ ਕੇ ਜੋ ਵੀ ਸੂਰਤ ਹਾਲ ਹੋਏਗੀ, ਉੱਥੇ ਕੋਈ ਫੰਕਸ਼ਨ ਹੋਏਗਾ, ਉੱਥੇ ਕੋਈ ਕਲਚਰ ਡੇ ਹੋਏਗਾ, ਉੱਥੇ ਕੋਈ ਮੇਲਾ ਹੈ, ਜੋ ਵੀ ਹੈ ਤੁਹਾਨੂੰ ਸਭ ਕੁਝ ਦਿਖਾਵਾਂਗੇ ਇਨਸ਼ਾਅੱਲਾ। ਲਓ ਜੀ, ਮਿਲਨੇ ਆ ਅਗਲੇ ਸਫ਼ਰ ਦੇ ਵਿੱਚ। ਉਹ ਆਲਮੋਸਟ ਅੱਧਾ ਘੰਟਾ ਹੋ ਗਿਆ ਇੱਥੇ ਬੈਠੇ ਆ, ਆਫਿਸ ਆ ਕੇ ਬੈਠੇ ਆ ਜਨਾਬ। ਦੱਸਣ ਨੂੰ ਅੱਜ ਜਦਰ ਸਾਹਿਬ ਦਾ ਵੇਟ ਹੋ ਰਿਹਾ, ਲੇਕਿਨ ਹੈ ਮਜਾਲ ਜੇ ਘਰੋਂ ਨਿਕਲੇ ਹੁਣ ਆਏ ਨੇ ਫਿਰ ਗਾਇਬ ਹੋ ਗਿਆ। ਹੁਣ ਜਨਾਬ ਹੁਣ ਤੇਲ ਨਹੀਂ ਲੱਭ ਰਿਹਾ, ਪਤਾ ਨਹੀਂ ਤੇਲ ਦਾ ਕੀ ਕਰ ਰਿਹਾ, ਮੋਬਾਈਲ ਤੇ ਜ਼ਰੂਰਤ ਪੈ ਗਈ। ਮੈਂ ਤੇ ਇਹ ਬੜ ਸਾਹਿਬ ਇਹ ਵੇ ਅਸੀਂ ਤਾਂ ਲੱਭ ਰਹੇ ਨੇ, ਗਰਾਰੀਆਂ ਫਸ ਗਈਆਂ, ਗਰਾਰੀਆਂ ਤੇਜ਼ ਕਰਨੀ ਸੀ ਬੰਦਾ ਕਰ। ਆਖਰਕਾਰ ਕੋ ਅੱਧੇ ਪੌਣੇ ਬਲਕਿ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਜਨਾਬ ਮੁਦੱਸਰ ਨਵਾਜ਼ ਚੱਦਰ ਸਾਹਿਬ ਜਿਹੜੇ ਨੇ ਉਹ ਸਾਡੇ ਨਾਲ ਤੁਰਨ ਵਾਸਤੇ ਤਿਆਰ ਹੋ ਗਏ ਨੇ। ਅਸੀਂ ਇਹਨਾਂ ਦੇ ਨਿਹਾਇਤ ਸ਼ੁਕਰਗੁਜ਼ਾਰ ਹਾਂ ਕਿ ਇਹਨਾਂ ਨੇ ਆਪਣਾ ਕੀਮਤੀ ਵਕਤ ਸਾਡੇ ਵਾਸਤੇ ਜ਼ਾਇਆ ਕੀਤਾ, ਉਹ ਆਪਣਾ ਕੀਮਤੀ ਵਕਤ ਸਾਨੂੰ ਦਿੱਤਾ, ਕਿਉਂਕਿ ਇਸ ਤੋਂ ਪਹਿਲੋਂ ਦੇ ਜਨਾਬ ਹੁਣ ਪਤਾ ਨਹੀਂ ਤੁਹਾਨੂੰ ਲੱਭ ਨਹੀਂ ਸਨ ਰਹੇ। ਭਾਈ ਕਿੱਥੇ ਬਿਜ਼ੀ ਸੋ ਯਾਰ? ਬਿਨ ਬੁਲਾਏ ਮਹਿਮਾਨ ਆ ਗਏ ਸਨ ਘਰ। ਐਡਾ ਲਾਇਆ ਥੋੜਾ ਪਤਾ ਲੱਗਣਾ ਕਿ ਸਾਡੀ ਇਹ ਤੇ ਹੁਣ ਲੱਗੇਗਾ। ਹਾਂਜੀ ਭਾਅ ਜੀ, ਹੁਣ ਇਹ ਦੱਸੋ ਵੀ ਲੇਟ ਕਿੱਥੇ ਹੋਏ ਹੋ? ਲੇਟ ਯਾਰ, ਸਪੋਸ ਮਹਿਮਾਨ ਆ ਗਏ ਸੀ, ਮੈਂ ਬਿਨ ਬੁਲਾਏ नहीं कहना है, तुम वही ला लेना। मेरे चाचू जान आए थे तो उस वजह से फिर आप जो है वो फिर मुझे घरों फिर तुम पता जो परौने आना तो फिर मैंने गालां पैंदियां ने तो फिर घर घर की कहानी है ये। क्यों बट साहब ਤੁਹਾਨੂੰ ਕਦੀ ਪਈਆਂ ਕਰੂੰਗਾ? ਤੁਹਾਨੂੰ ਕੋ ਪਾਓ ਵੇਖ ਰਹੇ ਹੋ? ਐ ਬਟ ਹਾਂਜੀ ਭਾਈ ਜੀ, ਤੁਹਾਨੂੰ ਕਦੀ ਕਰੂੰਗਾ? ਬੜੀਆਂ ਅਲਹਮਦੁਲਿਲਾ। ਤੁਹਾਨੂੰ ਕਦੀ ਪਈਆਂ ਤੇ ਤੁਸੀਂ ਵੀ ਦੱਸ ਦਿਓ। ਮਾਂ ਪਿਓ ਦੀਆਂ ਗਾਲਾਂ ਘਿਓ ਦੀਆਂ ਨਾਲਾਂ। हाँ जी, वो तो गल ठीक है। थोड़े को कैश किन्ने को ਕਿੰਨਾ ਕੁ ਚਾਹੀਦਾ? ਕਿੰਨਾ ਕੁ ਚਾਹੀਦਾ? जिन्ना खर्चा हो मेरे को 2000 मेरे को 2000 पिछे मेरे ख्याल थोड़े खर्चा 3000 दिया कर। ਲੋ ਜੀ, ਪੈਟਰੋਲ ਵੀ ਪਵਾ ਲਿਆ ਹੈ, ਇਧਰ ਸੀਟ ਬੈਲਟ ਵੀ ਬੰਨੇ ਗਏ ਨੇ ਤੇ ਬਟ ਸਾਹਿਬ ਵੀ ਪਿੱਛੇ ਰੈਡੀ ਹੋ ਕੇ ਬੈਠੇ ਨੇ। ਤੇ ਅੱਲਾ ਖੈਰ। ਮੈਂ ਤੇ ਤੁਹਾਨੂੰ ਪਤਾ ਹੈ ਇੱਕ ਕੁਦਰਤੀ ਹਸੀਨ ਅਲਹਮਦੁਲਿਲਾ ਕਿਊਟ ਕਿਊਟ। ਤੇ ਇਹ ਉਹੀ ਅੱਜ ਕੱਲ ਪੈਟਰੋਲ ਪੰਪ ਜਿੰਨੇ ਅੱਜ ਕੱਲ ਬੜੀਆਂ ਐਡਸ ਤੁਸੀਂ ਚੱਲਦੀਆਂ ਵੇਖ ਰਹੇ ਹੋ, ਇਹ ਹਿਰਮਨਾਰ ਦੇ ਬਿਲਕੁਲ ਕਰੀਬ ਬਣਿਆ ਤੇ ਵੀਆਈਪੀ ਮਾਹੌਲ ਬਣਾਇਆ। ਵੈਸੇ ਬਿਹਤਰੀਨ ਇੱਕ ਪੈਟਰੋਲ ਪੰਪ ਹੈ ਵਾਈਟਲ ਦਾ ਹਿਰਮਨਾਰ ਦੇ ਕੋਲ। ਪਿੱਛੇ ਬੱਚਿਆਂ ਵਾਸਤੇ ਫ੍ਰੀ ਪਲੇ ਲੈਂਡ ਵੀ ਬਣੀ ਹੈ, ਬੱਚੇ ਵੀ ਆ ਕੇ ਇੰਜੋਏ ਕਰ ਸਕਦੇ ਆ ਹੋਪਫੁਲੀ। ਆ ਭਾਈ ਸਾਹਿਬ ਨੂੰ ਗਾਣਿਆਂ ਦੀ ਪਹਿਲੋਂ ਯਾਦ ਆ ਗਈ, ਵਾਹ ਨਾਈਸ। जैसा कि ਤੁਹਾਨੂੰ ਮੈਂ ਪਹਿਲਾਂ ਹੀ ਦੱਸ ਚੁੱਕਿਆ ਵਾਂ ਕਿ ਅੱਜ ਅਸੀਂ ਜਾ ਰਹੇ ਹਾਂ ਸ਼ਾਲੀਮਾਰ, ਉੱਥੇ ਲੱਗਾ ਮੇਲਾ ਚਰਾਗਾ ਪੰਜਾਬ ਕਲਚਰ ਡੇ ਆ, ਹੋਰ ਵੀ ਬਹੁਤ ਕੁਝ ਵੇਖਣ ਨੂੰ ਮਿਲੇਗਾ। ਔਨ ਦਾ ਵੇ ਆ, ਲੇਟ ਅਸੀਂ ਹੋ ਗਏ ਲੇਕਿਨ ਕੋਈ ਨਹੀਂ, ਧੁੱਪ ਲੱਗੀ, ਉਹਨਾਂ ਨੇ ਵੀ ਲੇਟ ਹੀ ਸ਼ੁਰੂ ਕਰਨਾ ਸੀ, ਸਾਨੂੰ ਪਤਾ ਲੱਗ ਗਿਆ ਸੀ। ਤੇ ਆਲ ਕ੍ਰੈਡਿਟ ਗੋਜ਼ ਟੂ ਚੌਧਰੀ ਮੁਦੱਸਰ ਨਵਾਜ਼ ਚੱਦਰ ਸਾਹਿਬ ਕੰਬੋ ਕਹਿ ਲੱਗਾ ਕਿਉਂਕਿ ਇਹਨਾਂ ਨੇ ਮਾਸ਼ਾਅੱਲਾ ਸਾਨੂੰ ਜਿਹੜਾ ਨਾ ਉਹ ਪੰਪ ਵੀ ਇਹੀ ਕਰਦੇ ਨੇ ਤੇ ਬਾਅਦ ਚ ਬਹਿ ਵੀ ਆਪ ਹੀ ਜਾਂਦੇ ਨੇ। ਤੇ ਬਾਕੀ ਕੋਈ ਨਹੀਂ, ਅੱਲਾ ਖੈਰ ਕਰੇ, ਵਾਧੇ ਘਾਟੇ ਹੁੰਦੇ ਰਹਿੰਦੇ ਨੇ ਨਾਲ ਨਾਲ। ਅਸੀਂ ਹਿਰਮਨਾਰ ਤੋਂ ਨਿਕਲ ਚੁੱਕੇ ਹਾਂ ਔਨ ਦਾ ਵੇ ਇਨਸ਼ਾਅੱਲਾ। ਕੋਈ 1 ਘੰਟੇ ਦੀ ਦੂਰੀ ਤੇ ਆ, ਬੜੀ ਆਦਤ ਤੋਂ ਮੋਟਰਵੇ ਤੇ ਚੜਨਾ ਸੀ M2 ਤੇ ਫਿਰ ਇਨਸ਼ਾਅੱਲਾ ਅਸੀਂ ਸ਼ਾਲੀਮਾਰ ਪਹੁੰਚ ਕੇ ਤੁਹਾਨੂੰ ਅਗਲਾ ਜਿਹੜਾ ਨਾ ਸਾਰਾ ਦੱਸਦੇ ਹਾਂ।
ਕੀ ਕਰ ਰਿਹਾ ਜੀ? ਭੁੱਖ ਲੱਗੀ ਭੈਣ। ਇਸਰਾਈਲ ਦਾ ਭਾਈਜਾਨ ਬਿਲਕੁਲ ਇਸਰਾਈਲੀ ਪ੍ਰੋਡਕਟ ਦਾ ਹਰ ਚੀਜ਼ ਦਾ ਬਾਈਕਾਟ। ਇਹ ਦੇਖੋ ਨਾਂਡੀ ਕੀ ਸਾਦਾ ਪਾਣੀ ਪੀਵਾਂਗੇ ਅਲਹਮਦੁਲਿਲਾ। ਪਾਕਿਸਤਾਨੀ ਆਲਟਰਨੇਟਿਵ ਵੀ ਦਿਖਾਵਾਂਗੇ ਕਿ ਜਿਹੜੇ ਪ੍ਰੋਡਕਟਸ ਹੈ ਨੇ ਇਸਰਾਈਲੀ ਪ੍ਰੋਡਕਟਸ ਨੇ, ਉਹਨਾਂ ਦਾ ਇੱਕ ਅੱਛਾ ਨੇਮੁਲ ਬਦਲ ਜਿਹੜਾ ਪਾਕਿਸਤਾਨੀ ਉਹਨਾਂ ਤੋਂ ਅੱਛਾ ਹੈ, ਲੇਕਿਨ ਸਿਰਫ ਇੱਕ ਬ੍ਰਾਂਡ ਚੱਲ ਚੁੱਕਿਆ ਹੈ। ਕਾਫੀ ਹੱਦ ਤੱਕ ਪਾਕਿਸਤਾਨ ਵਿੱਚ ਨਾ ਬਾਈਕਾਟ ਚੱਲ ਰਿਹਾ, ਔਰ ਇਸ ਮੁਹਿੰਮ ਦਾ ਹਿੱਸਾ ਬਣਨਾ ਚਾਹੀਦਾ ਜਿਸ ਹੱਦ ਤੱਕ ਹੋ ਸਕੇ। ਔਰ ਇਨਸ਼ਾਅੱਲਾ ਤੁਹਾਨੂੰ ਉਹਦਾ ਇੱਕ ਅੱਛਾ ਨੇਮੁਲ ਬਦਲ ਲਾਜ਼ਮੀ ਵਿਖਾਵਾਂਗੇ, ਕੋਸ਼ਿਸ਼ ਕਰਾਂਗੇ। ਲਾਹੌਰ ਦੇ ਵਿੱਚ ਜਾ ਰਹੇ ਇਨਸ਼ਾਅੱਲਾ, ਉੱਥੋਂ ਦਾ ਵਿਖਾਵਾਂਗੇ। ਸ਼ੁਕਰ ਦੀ ਹੱਦ ਤੱਕ ਵੀ ਤੁਹਾਨੂੰ ਸਾਰੀਆਂ ਚੀਜ਼ਾਂ ਵਿਖਾਵਾਂਗੇ। ਲੋ ਜੀ, ਇਹ ਵੇਖ ਸਕਦੇ ਹੋ ਮਲਾਵਨ ਤੋਂ ਉਤਰ ਚੁੱਕੇ ਨਾ ਭਾਜੀ, ਉਤਰਦੇ ਹੀ ਹੁਣ ਸ਼ਾਲੀਮਾਰ ਬਾਗ ਪਹੁੰਚਣ ਵਾਲੇ ਆ ਆਲਮੋਸਟ। ਇਨਸ਼ਾਅੱਲਾ ਹੁਣ ਤੇ ਕੁਝ ਫਾਸਲਾ ਹੀ ਬਹੁਤ ਥੋੜੇ ਰਹਿ ਗਏ, ਇਨਸ਼ਾਅੱਲਾ ਬਹੁਤ ਜਲਦੀ ਪਹੁੰਚ ਰਹੇ ਹਾਂ। ਅੱਗੋਂ ਉਮੀਦ ਹੈ ਕਿ ਕੋਈ ਅੱਛਾ ਹੀ ਕੋਈ ਫੰਕਸ਼ਨ ਹੋਏਗਾ, ਕੋਈ ਅੱਛਾ ਹਿਸਾਬ ਕਿਤਾਬ ਹੋਏਗਾ, ਤੁਹਾਨੂੰ ਲਾਜ਼ਮੀ ਦਿਖਾਣੇ ਨਾਲ ਆਪ ਵੇਖਣੇ ਆ। ਖੁਸ਼ੀ ਆ ਕਿਹਨੂੰ ਖੁਸ਼ੀ ਹੋ ਰਹੀ? ਚਲੋ ਜੀ ਕਿਹੜਾ ਆਂਦਾ ਉਹਨੇ ਜਿਹੜਾ ਬੰਦਾ ਨਾ ਖੁਸ਼ ਨਾ ਹੋਵੇ ਉਹ ਉਹਦੇ ਵਾਸਤੇ ਆ ਖੁਸ਼ੀ ਹਾਲ। ਕਿਉਂ ਭਾਈ ਜਾਣਾ ਚਾਹੋਗੇ? ਅਸੀਂ ਹੋ ਆਏ ਹਾਂ। ਅੱਛਾ, ਅਸੀਂ ਖੁਸ਼ੀ ਮਨਾ ਲਈ। ਦਰੋਗਾ ਵਾਲਾ दरोगा वाला के बासियों हम आ चुके हैं। शालीमार गार्डन आ गया है। मेले दियां भाजी रंगीन इत्थे जेड़ा ना वो तैयारियां चल रही ने, लेकिन इहदी बहुत जल्दी आ गए हैं। लो जी, इत्थे भी जनाब साडियां सीएम साहबा मरियम नवाज साहबा दी तस्वीर लगी हुई है। माशाल्लाह हसदे हसदे हर बंदे दा इस्तकबाल हो रहा है। आ देखो इस्तकबाल गड्डी चुकी गई जी। पार्किंग तो अंदर ही थी, लेकिन अब वो पार्किंग अंदर ही थी, पर हुण वो भी कोई नहीं है। चलो होपफुली ਕਵੇ ਫਕੀਰ ਹੁਸੈਨ ਨਮਾਣਾ ਦੁਨੀਆ ਛੱਡ ਆਖਰ ਮਰ ਜਾਣਾ। ਅਸਲਾਮ ਅਲੈਕੁਮ ਨਾਜ਼ਰੀਨ, ਮੈਂ ਹਾਂ ਤੁਹਾਡਾ ਹੋਸਟ ਮੁਦੱਸਰ ਨਵਾਜ਼ ਚੱਦੜ। ਤੁਸੀਂ ਦੇਖ ਰਹੇ ਹੋ ਸਾਡਾ YouTube ਚੈਨਲ ਸਫਰ ਨੋਟ। ਸਫਰ ਨੋਟ ਤੇ ਵੇਖਣ ਵਾਲਿਆਂ ਨੂੰ ਸਾਡੀ ਤਰਫੋਂ ਪਿਆਰ ਭਰਾ ਸਲਾਮ, ਇਸ ਉਮੀਦ ਨਾਲ ਕਿ ਤੁਸੀਂ ਸਾਰੇ ਖੈਰ ਵਫੀਅਤ ਨਾਲ ਹੋਵੋਗੇ। ਅੱਜ ਅਸੀਂ ਮੌਜੂਦ ਹਾਂ ਸ਼ਾਲੀਮਾਰ ਬਾਗ ਦੇ ਅੰਦਰ। ਇੱਥੇ ਮੇਲਾ ਚਿਰਾਗਾਂ ਦੀ ਨਿਸਬਤ ਦੇ ਨਾਲ ਇੱਕ ਬਹੁਤ ਹੀ ਖੂਬਸੂਰਤ ਮੇਲਾ ਮੁਨੱਕਦ ਕੀਤਾ ਗਿਆ ਹੈ। ਆਓ ਨਾਲੇ ਤੁਹਾਨੂੰ ਤੇ ਮੇਲੇ ਦੀ ਸੈਰ ਕਰਾਉਂਦੇ ਆ, ਨਾਲੇ ਇੱਥੇ ਮੌਜੂਦ ਹੋਰ ਵੀ ਜਿਹੜੇ ਇਵੈਂਟ ਹੋ ਰਹੇ ਨੇ ਉਹ ਵੀ ਵਹਾਨੇ। ਸਾਡੇ ਚਿਹਰਿਆਂ ਤੇ ਤੁਹਾਨੂੰ ਮਹਿਸੂਸ ਹੋ ਗਿਆ ਹੋਵੇਗਾ ਕਿ ਅਸੀਂ ਕਿੱਡੇ ਖੁਸ਼ ਹਾਂ। ਸਾਡੇ ਵਿੱਚੋਂ ਕਿਸੇ ਬੰਦੇ ਨੇ ਇਸ ਤਰੀਕੇ ਦਾ ਮੇਲਾ ਆਪਣੀ ਜ਼ਿੰਦਗੀ 'ਚ ਕਦੀ ਵੀ ਨਹੀਂ ਵੇਖਿਆ ਹੈ। ਸਾਡੀਆਂ ਆਪਣੀਆਂ ਵੀ ਐਕਸਪੈਕਟੇਸ਼ਨਸ ਹੋਰ ਸਨ। ਪੰਜਾਬ ਦੇ ਹਰ ਪਿੰਡ ਦਿਹਾਤ ਹਰ ਇਲਾਕੇ ਦੇ ਵਿੱਚ ਕੋਈ ਨਾ ਕੋਈ ਮਜ਼ਾਰ ਮੌਜੂਦ ਹੈ ਕਿ ਉੱਥੇ ਮੇਲੇ ਹੁੰਦੇ ਰਹਿੰਦੇ ਨੇ, ਲੇਕਿਨ ਇਹ ਚੀਜ਼ ਜਿਹੜੀ ਅਸੀਂ ਵੇਖ ਬੈਠੇ ਹਾਂ ਨਾ, ਇਹ ਸਾਰਿਆਂ ਤੋਂ ਮੁਖਤਲਿਫ, ਸਾਰਿਆਂ ਤੋਂ ਅਲੱਗ ਸੀ। ਮੇਲਾ ਚਿਰਾਗਾਂ ਅਸੀਂ ਆਪਣੇ ਦਾਦਿਆਂ ਕੋਲੋਂ ਸੁਣਦੇ ਆਏ ਸਾਂ, ਕਹਾਣੀਆਂ 'ਚ ਪੜ੍ਹਦੇ ਆਏ ਸਾਂ ਕਿ ਲਾਹੌਰ ਦੇ ਵਿੱਚ ਜਿਹੜਾ ਨਾ ਮੇਲਾ ਚਿਰਾਗਾਂ ਲੱਗਦਾ, ਲੇਕਿਨ ਪੰਜਾਬ ਗੌਰਮੈਂਟ
ਪੰਜਾਬ ਇੰਤਜ਼ਾਮੀਆ ਜਿਨ੍ਹਾਂ ਨੇ ਇਹ ਮੇਲਾ ਕਰਵਾਇਆ ਹੈ, ਮੈਂ ਉਹਨਾਂ ਨੂੰ ਦਿਲੋਂ ਸ਼ਾਬਾਸ਼ ਦਿਆਂਗਾ ਕਿ ਜਿਹੜਾ ਉਹਨੇ ਅੱਛਾ ਕੰਮ ਕੀਤਾ ਉਹਨੂੰ ਜਿਹੜਾ ਨਾ ਐਪਰੀਸ਼ੀਏਟ ਕਰਨਾ ਚਾਹੀਦਾ ਹੈ। ਦੂਸਰੀ ਗੱਲ ਇਹ ਕਿ ਸੋਸ਼ਲ ਮੀਡੀਆ 'ਤੇ ਤੁਸੀਂ ਵੇਖ ਰਹੇ ਹੋਵੋਗੇ ਕਿ ਲੋਕੀ ਬਾਹਰ ਦੀਆਂ ਵੀਡੀਓਜ਼ ਜਿਹੜੀਆਂ ਨੇ ਲਾ ਰਹੇ ਨੇ ਤੇ ਨਾਲੇ ਕਹਿ ਰਹੇ ਨੇ ਕਿ ਆਵਾਮ ਜ਼ਲੀਲ ਹੋ ਰਹੀ ਹੈ। ਅਸਲ ਦੇ ਵਿੱਚ ਆਵਾਮ ਜ਼ਲੀਲ ਉਹ ਹੋ ਰਹੇ ਨੇ ਜਿਨ੍ਹਾਂ ਨੇ ਰੂਲਸ ਐਂਡ ਰੈਗੂਲੇਸ਼ਨ ਜਿਹੜੇ ਸਨ ਉਹ ਫਾਲੋ ਨਹੀਂ ਸਨ ਕੀਤੇ ਹੈ। ਅੱਛਾ, ਇੱਥੇ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਗੱਲ ਦੱਸਦਾ ਚੱਲਾਂ ਕਿ ਇਹ ਮੇਰੇ ਹਿਸਾਬ ਨਾਲ ਇੰਤਜ਼ਾਮੀਆਂ ਦੀ ਵੀ ਕੋਤਾਹੀ ਹੈ ਕਿ ਉਹਨਾਂ ਨੂੰ ਦੱਸਣਾ ਚਾਹੀਦਾ ਸੀ ਕਿ ਵਿਦਆਊਟ ਫੈਮਿਲੀ ਥਰਡ ਡੇ ਇੰਟਰੈਂਸ ਨਹੀਂ ਹੈ, ਫੋਰਥ ਡੇ ਜਿਹੜਾ ਹੈ ਨਾ ਉਹ ਸਿਰਫ ਫੀਮੇਲਸ ਲਈ ਹੈ। ਇਹ ਪਹਿਲੇ ਉਹਨਾਂ ਨੂੰ ਆਵਾਮ ਨੂੰ ਆਗਾਹੀ ਦੇਣੀ ਚਾਹੀਦੀ ਸੀ ਤਾਂ ਕਿ ਆਵਾਮ ਬਾਹਰ ਗੇਟ 'ਤੇ ਆ ਕੇ ਜ਼ਲੀਲ ਨਾ ਹੋਵੇ। ਰਸ਼ ਵੇਖ ਕੇ ਪਹਿਲੇ ਤਾਂ ਮੈਂ ਘਬਰਾ ਗਿਆ ਸੀ ਕਿ ਲੋ ਜੀ ਅੰਦਰ ਕੀ ਹੋਣ ਵਾਲਾ ਹੈ, ਲੇਕਿਨ ਲਾਹੌਰੀਏ ਜ਼ਿੰਦਾ ਦਿਲਾਨੇ ਲਾਹੌਰ ਨੇ ਇੰਨਾ ਰਸ਼, ਉਹ ਵੀ ਇੱਕ ਇੰਨੇ ਮੁਨਜ਼ਮ ਤਰੀਕੇ ਨਾਲ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਕਦੀ ਨਹੀਂ ਜੇ ਵੇਖਿਆ ਹੈ। ਕੋਈ ਧੱਕਾ ਨਹੀਂ, ਕੋਈ ਜਿਹੜਾ ਉਹ ਸ਼ੋਰ ਸ਼ਰਾਬਾ ਨਹੀਂ, ਚੁੱਪ ਕਰਕੇ ਲੋਕ ਜਿਹੜੇ ਅੰਦਰ ਜਾ ਰਹੇ ਨੇ। ਠੀਕ ਹੈ, ਮੈਂ ਤੇ ਭਾਈ ਲਾਹੌਰੀਆਂ ਦਾ ਨਾ ਫੈਨ ਹੋ ਗਿਆ ਸੀ ਤੇ ਬਾਹਰੋਂ ਆਇਆ ਸੀ, ਦੂਰੋਂ ਆਇਆ ਸੀ, ਲੇਕਿਨ ਮੈਂ ਲਾਹੌਰੀਆਂ ਦਾ ਇਸ ਗੱਲ ਤੋਂ ਫੈਨ ਹੋ ਗਿਆ। ਤੁਸੀਂ ਦੇਖੋ ਕਿ ਦਰਵਾਜ਼ਾ ਛੋਟਾ ਸੀ, ਆਵਾਮ ਜਿਹੜੀ ਸੀ ਆਉਣ ਵਾਲੀ ਬਹੁਤ ਜ਼ਿਆਦਾ ਸੀ। ਬਾਹਰ ਜਿਹੜੇ ਟਿਕਟਾਂ 'ਤੇ ਵੀ ਜਿਹੜਾ ਰਸ਼ ਲੱਗਾ ਹੋਇਆ ਸੀ ਉਹ ਵੀ ਇਸੇ ਵਜ੍ਹਾ ਤੋਂ ਲੱਗਾ ਹੋਇਆ ਸੀ ਕਿ ਆਵਾਮ ਜਿਹੜੀ ਸੀ ਨਾ ਬਹੁਤ ਜ਼ਿਆਦਾ ਸੀ ਤੇ ਮੇਰੀ ਤਵੱਕੁਆਤ ਤੋਂ ਜ਼ਿਆਦਾ ਆਵਾਮ ਸੀ। ਅਸੀਂ ਪਹਿਲੇ ਵੀ ਇੱਕ ਦਫਾ ਇੱਥੇ ਆ ਚੁੱਕੇ ਹਾਂ। ਬਹੁਤ ਅੱਛੀ ਜਗ੍ਹਾ, ਬਹੁਤ ਖੂਬਸੂਰਤ ਜਗ੍ਹਾ ਹੈ। ਲੋ ਜੀ, ਅਸੀਂ ਹੁਣ ਮੇਨ ਗੇਟ ਤੋਂ ਅੰਦਰ ਇੰਟਰ ਹੋ ਗਏ ਹਾਂ। ਇਹ ਕੈਮਰਾਮੈਨ ਸਾਡੇ ਨੂੰ ਇੱਕ ਜਹਾਜ਼ ਨਜ਼ਰ ਆ ਗਿਆ ਸੀ ਕਿਉਂਕਿ 에ਅਰਪੋਰਟ ਦੇ ਕੋਲ ਹੀ ਹੈ, ਉਹਨੇ ਤੁਹਾਨੂੰ ਜਹਾਜ਼ ਹੀ ਵਿਖਾਤਾ ਜੇ। ਇੰਟਰ ਹੁੰਦਿਆਂ ਸਾਰ ਬੱਚਿਆਂ ਵਾਸਤੇ ਖੇਲਣ ਕੂਦਣ ਦੇ ਜਿਹੜੇ ਨੇ ਉਹ ਇੰਤਜ਼ਾਮਾਤ, ਉਹਨਾਂ ਵਾਸਤੇ ਝੂਲੇ, ਪੈਦਲ ਰਿਕਸ਼ੇ। ਠੀਕ ਹੈ, ਇਹ ਭਾਈ ਪਤਾ ਨਹੀਂ ਕਦੋਂ ਥੁੱਕ ਸੁੱਟ ਕੇ ਗਿਆ, ਬੰਦਾ ਪੁੱਛੇ ਥੁੱਕ ਦੂਜੇ ਪਾਸੇ ਨਹੀਂ ਸੁੱਟ ਸਕਦਾ ਸੀ। ਤੇ ਕੈਮਰਾਮੈਨ ਦੇ ਕੈਪਚਰ ਕਰਨ ਦਾ ਜਿਹੜਾ ਨਾ ਉਹ ਸ਼ਾਬਾਸ਼ ਹੈ ਜੀ। ਬਜ਼ੁਰਗਾਂ ਕੋਲੋਂ ਸੁਣਿਆ ਕਿ ਲਾਹੌਰ ਦੇ ਵਿੱਚ 7 ਦਿਨ ਤੇ 8 ਮੇਲੇ ਲੱਗਦੇ ਨੇ ਤੇ ਉਹਨਾਂ ਦੇ ਵਿੱਚੋਂ 8ਵਾਂ ਮੇਲਾ ਮਾਧੂ ਲਾਲ ਹੁਸੈਨ ਦਾ ਮੇਲਾ ਚਿਰਾਗਾਂ ਹੈ। ਇਸ ਮੇਲੇ ਨੂੰ ਸ਼ੁਰੂ ਤੋਂ ਲੈ ਕੇ ਗੌਰਮੈਂਟ ਸਤਹ ਤੇ ਮਨਾਇਆ ਜਾਂਦਾ ਰਿਹਾ। ਮੈਂ ਇਹਦੀ ਤੁਹਾਨੂੰ ਥੋੜ੍ਹਾ ਜਿਹਾ ਇਹਦੇ ਬਾਰੇ ਦੱਸ ਦਿਆਂ ਕਿ ਸ਼ਾਹ ਹੁਸੈਨ ਇੱਕ ਬਹੁਤ ਸੂਫੀ ਬਜ਼ੁਰਗ ਤੇ ਬਹੁਤ ਅੱਛੇ ਸ਼ਾਇਰ ਗੁਜ਼ਰੇ ਨੇ, ਬਹੁਤ ਪਾਏ ਦੇ ਸ਼ਾਇਰ ਗੁਜ਼ਰੇ ਨੇ ਜਿਨ੍ਹਾਂ ਨੇ ਪੰਜਾਬੀ ਦੀ ਸਕਾਫਤ ਵਾਸਤੇ, ਪੰਜਾਬੀ ਜ਼ੁਬਾਨ ਵਾਸਤੇ ਤੇ ਪੰਜਾਬੀ ਸ਼ਾਇਰੀ ਦੇ ਵਿੱਚ ਬਹੁਤ ਜ਼ਿਆਦਾ ਕੰਮ ਕੀਤਾ। ਉਹਨਾਂ ਦਾ ਇੱਕ ਮੁਰੀਦ ਕਹਿ ਲਓ, ਉਹਨਾਂ ਦਾ ਫੈਨ ਕਹਿ ਲਓ ਜਾਂ ਉਹਨਾਂ ਦਾ ਚਾਹਣ ਵਾਲਾ ਕਹਿ ਲਓ, ਇੱਕ ਬ੍ਰਾਹਮਣ ਹਿੰਦੂ ਲੜਕਾ ਸੀ ਮਾਧੂ। ਉਹਨਾਂ ਦਾ ਆਪਸ ਦੇ ਵਿੱਚ ਪਿਆਰ ਇੰਨਾ ਅੱਛਾ ਸੀ ਕਿ ਇਹ ਨਾਂ ਨੂੰ ਨਾ ਇਕੱਠਿਆਂ ਲੈ ਕੇ ਜੋੜ ਕੇ ਜਿਹੜਾ ਨਾ ਉਹ ਕਹਿਣਾ ਪੈ ਜਾਂਦਾ ਹੈ ਕਿ ਮਾਧੂ ਲਾਲ ਹੁਸੈਨ। ਹਾਲਾਂਕਿ ਮਾਧੂ ਅਲੱਗਾ ਸ਼ਖਸੀਅਤ ਹੈ ਤੇ ਲਾਲ ਹੁਸੈਨ ਅਲੱਗਾ ਸ਼ਖਸੀਅਤ ਹੈ। ਲਾਲ ਹੁਸੈਨ ਦੀ ਵਫਾਤ ਤੋਂ ਬਾਅਦ ਹਰ ਸਾਲ ਇਸ ਜਗ੍ਹਾ ਤੇ ਉਰਸ ਹੁੰਦਾ ਰਿਹਾ। ਅਕਬਰ ਬਾਦਸ਼ਾਹ ਦੌਰ ਸੀ, ਉਸ ਤੋਂ ਬਾਅਦ ਰਾਜਾ ਰਣਜੀਤ ਸਿੰਘ ਨੂੰ ਲਾਲ ਹੁਸੈਨ ਨਾਲ ਇੰਨੀ ਮੁਹੱਬਤ ਸੀ ਕਿ ਉਹ ਸ਼ਾਹੀ ਕਿਲੇ ਤੋਂ ਪੈਦਲ ਇੱਥੇ ਤੱਕ ਆਉਂਦਾ ਰਿਹਾ ਤੇ ਹਰ ਸਾਲ ਜਿਹੜਾ ਨਾ ਮੇਲਾ ਕਰਾਉਂਦਾ ਰਿਹਾ। ਮੇਲੇ ਨੂੰ ਸ਼ੁਰੂ ਤੋਂ ਲੈ ਕੇ ਇੱਕ ਹਕੂਮਤੀ ਸਤਹ ਤੇ ਮਨਾਇਆ ਜਾਂਦਾ ਰਿਹਾ ਸੀ, ਇੱਕ ਕਲਚਰਲ ਡੇ ਦੇ ਤੌਰ ਤੇ ਮਨਾਇਆ ਜਾਂਦਾ ਰਿਹਾ ਸੀ, ਪੰਜਾਬ ਦੀ ਸਕਾਫਤ ਦਾ ਇੱਕ ਹਿੱਸਾ ਸਮਝ ਕੇ ਮਨਾਇਆ ਜਾਂਦਾ ਰਿਹਾ। ਲੇਕਿਨ ਪਿਛਲੇ 67 ਸਾਲ ਤੋਂ ਇਹ ਮੇਲਾ ਜਿਹੜਾ ਹੈ ਕਿਸੇ ਨੋਇਅਤ ਦੀ ਵਜ੍ਹਾ ਤੋਂ ਜਾਂ ਕਿਸੇ ਵੀ ਵਜ੍ਹਾ ਤੋਂ ਬੰਦ ਸੀ। ਤੇ ਮੈਂ ਮੇਲੇ ਨੂੰ ਜਦੋਂ ਮੈਨੂੰ ਇਨਵੀਟੇਸ਼ਨ ਆਇਆ ਸੀ ਨਾ, ਉਦੋਂ ਮੈਂ ਸਮਝ ਰਿਹਾ ਸਾਂ ਕਿ ਮੇਲਾ ਕਿਸੇ ਹੋਰ ਰੰਗ ਦਾ ਮੇਲਾ ਹੋਏਗਾ, ਜਿਵੇਂ ਸਾਡੇ ਪਿੰਡਾਂ 'ਚ ਮੇਲੇ ਹੁੰਦੇ ਨੇ। ਲਾਹੌਰ ਦੇ ਵਿੱਚ ਦਾਤਾ ਹਜ਼ੂਰ ਦਾ ਵੀ ਉਰਸ ਹੁੰਦਾ ਹੈ, ਲੇਕਿਨ ਦੂਸਰੇ ਮੇਲੇ ਵੀ ਹੁੰਦੇ ਨੇ
ਲੇਕਿਨ ਜਿਸ ਤਰ੍ਹਾਂ ਇਹ ਮੇਲਾ ਸੀ ਨਾ, ਇਹ ਇਸ ਤਰ੍ਹਾਂ ਸੀ ਜਿਸ ਤਰ੍ਹਾਂ ਅਸੀਂ ਕਿਸੇ ਸ਼ਾਹੀ ਤਫਰੀਹੀ ਗਾਹ ਦੇ ਵਿੱਚ ਆਏ ਹੋਏ ਹਾਂ ਤੇ ਉੱਥੇ ਸਾਨੂੰ ਸ਼ਾਹੀ ਪ੍ਰੋਟੋਕੋਲ ਮਿਲ ਰਿਹਾ। ਜਿਹੜੀ ਆਵਾਮ ਤੁਹਾਨੂੰ ਕੰਪਲੇਨ ਕਰੇਗੀ ਕਿ ਉਹ ਜ਼ਲੀਲ ਹੋਏ ਨੇ, ਉਹ ਸਿਰਫ ਇਸੇ ਵਜ੍ਹਾ ਤੋਂ ਜ਼ਲੀਲ ਹੋਏ ਨੇ ਕਿ ਉਹ ਇੰਤਜ਼ਾਮੀਆਂ ਦੀ SOPs ਤੇ ਅਮਲ ਨਹੀਂ ਸਨ ਕਰ ਸਕਦੇ ਹੈ, ਜਾਂ ਉਹ ਰੂਲਸ ਐਂਡ ਰੈਗੂਲੇਸ਼ਨ ਤੇ ਪੂਰੇ ਨਹੀਂ ਸਨ ਉਤਰ ਰਹੇ ਹੈ। ਤੇ ਫਿਰ ਤੁਹਾਨੂੰ ਪਤਾ ਹੈ ਪਾਕਿਸਤਾਨੀ ਆਵਾਮ ਹੈ ਤੇ ਉਹ ਆਪਣੀਆਂ ਮਨਮਾਨੀਆਂ ਜਿਹੜੀਆਂ ਨਾ ਉਹ ਕਰਨ ਦੀ ਕੋਸ਼ਿਸ਼ ਕਰਦੀ ਹੈ। ਬਹੁਤ ਖੂਬਸੂਰਤ ਤਰੀਕੇ ਨਾਲ ਬਾਗ ਨੂੰ ਸਜਾਇਆ ਗਿਆ, ਉਹਨੂੰ ਰੈਨੋਵੇਟ ਕੀਤਾ ਗਿਆ। ਅਸੀਂ ਪਹਿਲਾਂ ਵੀ ਆਏ ਸੀ, ਲੇਕਿਨ ਪਹਿਲੋਂ ਜਿਹੜਾ ਸੀ ਨਾ ਉਹ ਇੰਨਾ ਖੂਬਸੂਰਤ ਜਿਹੜਾ ਸਜਿਆ ਹੋਇਆ ਨਹੀਂ ਸੀ ਹੈ। ਤੇ ਹਕੂਮਤ ਪੰਜਾਬ ਇੰਤਜ਼ਾਮੀਆਂ ਜਾਂ ਜਿਹੜੇ ਬੰਦੇ ਨੇ ਇਹਨੂੰ ਪ੍ਰਮੋਟ ਕਰਨ ਵਾਸਤੇ ਜਾਂ ਮੁਨੱਕਦ ਕਰਨ ਵਾਸਤੇ ਹਿੱਸਾ ਲਿਆ, ਮੈਂ ਸਭ ਦਾ ਬਹੁਤ ਸ਼ੁਕਰਗੁਜ਼ਾਰ ਹਾਂ। ਇਸ ਤਰ੍ਹਾਂ ਦੀਆਂ ਚੀਜ਼ਾਂ ਪਾਕਿਸਤਾਨ ਦੇ ਵਿੱਚ ਹੋਣੀਆਂ ਚਾਹੀਦੀਆਂ ਨੇ, ਉਹ ਵੀ ਇਸ ਵਜ੍ਹਾ ਤੋਂ ਕਿ ਜਿੱਥੇ ਇੰਨੇ ਤੁਸੀਂ ਕਹਿ ਲਓ ਕਿ ਬੁਰੇ ਹਾਲਾਤ ਚੱਲ ਰਹੇ ਨੇ, ਕਮ ਅਜ਼ ਕਮ ਫੈਮਿਲੀ ਵਾਸਤੇ ਇੱਕ ਖੁਸ਼ੀ ਦਾ ਲਮਹਾ ਜਿਹੜਾ ਨਾ ਜ਼ਰੂਰ ਆ ਜਾਂਦਾ। ਅਸੀਂ ਪਿੱਛੇ ਸਟਾਲਸ ਦੇਖੇ ਸਨ ਬੱਚਿਆਂ ਵਾਸਤੇ, ਜੋਕਰ ਵਗੈਰਾ ਉੱਥੇ ਜਿਹੜੇ ਸਨ ਆਪਣੇ ਕਰਤੱਵ ਕਰ ਰਹੇ ਸਨ। ਜਿਸ ਤਰ੍ਹਾਂ ਅਸੀਂ ਨੀਚੇ ਆਏ ਹਾਂ ਸਾਨੂੰ ਪਤਾ ਲੱਗਾ ਕਿ ਬਾਗ ਦੇ ਮੁਖਤਲਿਫ ਹਿੱਸਿਆਂ ਦੇ ਵਿੱਚ ਮੁਖਤਲਿਫ ਕਲਚਰਸ ਜਿਹੜੇ ਨਾ ਉਹ ਪ੍ਰਮੋਟ ਕੀਤੇ ਜਾ ਰਹੇ ਨੇ। ਉੱਪਰ ਜਿਹੜਾ ਸਟੇਜ ਹੈ ਉੱਥੇ ਬਲੋਚੀ ਕਲਚਰ ਪ੍ਰਮੋਟ ਕੀਤਾ ਜਾ ਰਿਹਾ ਹੈ। ਇਸ ਸਾਈਡ ਤੇ ਮੰਜੇ ਪੀੜੇ ਤੇ ਦੂਸਰੀਆਂ ਚੀਜ਼ਾਂ ਪਈਆਂ ਹਨ। ਆਵਾਮ ਪੁਰਸਕੂਨ ਤਰੀਕੇ ਨਾਲ ਅੰਦਰ ਬੈਠੀ। ਜਿਹੜਾ ਰਸ਼ ਤੁਹਾਨੂੰ ਦਿਖਾਇਆ ਜਾ ਰਿਹਾ ਸੀ, ਮੈਂ ਤੁਹਾਨੂੰ ਪਹਿਲਾਂ ਵੀ ਆਖਿਆ ਸੀ, ਉਹ ਪਿੱਛੇ ਸੀ। ਪੰਜਾਬੀ ਇਸ ਗੱਲ ਤੋਂ ਵੀ ਬਾਜ਼ੀ ਲੈ ਗਏ ਨੇ ਕਿ ਸਿੰਧੀ ਕਲਚਰ, ਬਲੋਚੀ ਕਲਚਰ ਕਿਸੇ ਨੇ ਸ਼ਨਾਖਤੀ ਕਾਰਡ ਵੇਖ ਕੇ ਤੇ ਇਹ ਨਹੀਂ ਆਖਿਆ ਕਿ ਤੁਸੀਂ ਬਾਹਰ ਟੁਰ ਜਾਓ। ਮੈਂ ਸ਼ਨਾਖਤੀ ਕਾਰਡ ਵੇਖ ਕੇ ਗੱਲ ਇਸ ਤੋਂ ਕਰ ਰਿਹਾ ਹਾਂ ਕਿ ਅੱਜ ਕੱਲ੍ਹ ਜਿਹੜੇ ਹਾਦਸਾਤ ਹੋ ਰਹੇ ਨੇ ਦੂਸਰੇ ਸੂਬਿਆਂ ਦੇ ਵਿੱਚ, ਸਿਰਫ ਪੰਜਾਬ ਉਹਦੇ ਸ਼ਨਾਖਤੀ ਕਾਰਡ ਤੇ ਪੰਜਾਬੀ ਹੋਣ ਦਾ ਨਾਮ ਲਿਖਿਆ ਜਾਂਦਾ। ਪੰਜਾਬੀ ਇੰਨੇ ਵੱਡੇ ਮਹਿਮਾਨ ਨਵਾਜ਼ ਤੇ ਇੰਨੇ ਜ਼ਿਆਦਾ ਜਿਹੜੇ ਖੁੱਲੇ ਦਿਲ ਦੇ ਨੇ ਕਿ ਉਹਨਾਂ ਆਪਣੇ ਕੰਧਿਆਂ ਤੇ ਮਈਤਾਂ ਝੁਕੀਆਂ ਨੇ ਦੂਸਰੇ ਸੂਬਿਆਂ 'ਚ। ਲੇਕਿਨ ਫਿਰ ਵੀ ਦੇਖੋ ਕਿ ਪੰਜਾਬ ਦੇ ਦਿਲ ਲਾਹੌਰ ਦੇ ਗੜ੍ਹ ਦੇ ਵਿੱਚ, ਅੰਦਰੂਨ ਲਾਹੌਰ ਦੇ ਵਿੱਚ ਮੇਲਾ ਮੁਨੱਕਦ ਹੋ ਰਿਹਾ ਤੇ ਉੱਥੇ ਸਾਰੇ ਸੂਬੇ ਤੇ ਸੂਬਿਆਂ ਦੇ ਮੁਖਤਲਿਫ ਰਵਾਇਤ ਤੇ ਕਲਚਰਸ ਜਿਹੜੇ ਨੇ ਉਹ ਪ੍ਰਮੋਟ ਕੀਤੇ ਜਾ ਰਹੇ ਨੇ। ਚੂੜੀਆਂ ਦਾ ਸਟਾਲ ਜਿਹੜਾ ਸੀ ਉਹ ਦੇਖ ਕੇ ਤੇ ਜ਼ੁਹੈਬ ਭਾਈ ਨੂੰ ਜਿਹੜਾ ਨਾ ਉਹ ਆਪਣੀ ਸ਼ਾਦੀ ਯਾਦ ਆ ਰਹੀ ਹੋਣੀ।
ਨੇ ਜ਼ਿਆਦਾ ਸਟਾਲ ਦਿਲੋਂ ਮੈਂ ਗੱਲ ਦੱਸਣਾ, ਸਾਡਾ ਸਾਰਿਆਂ ਦਾ ਬਚਪਨ ਜਾਗ ਗਿਆ। ਸਾਡਾ ਦਿਲ ਕਰੇ ਸੀ ਤੋਂ ਟਰੈਕਟਰ ਟਰਾਲੀਆਂ ਖਰੀਦੀਏ ਤੇ ਮਿੱਟੀ ਭਰ ਭਰ ਕੇ ਢੋਈਏ। ਫਿਰ ਫੂਡ ਦੇ ਸਟਾਲ ਤੇ ਇੰਨੇ ਮੁਨੱਜ਼ਮ ਤਰੀਕੇ ਨਾਲ ਜਿਹੜੇ ਲੱਗੇ ਹੋਏ ਸਨ, ਦਿਲ ਜਿਹੜਾ ਨਾ ਅੰਦਰੋਂ ਖੁਸ਼ ਹੋ ਗਿਆ ਸੀ। ਬੱਟ ਸਾਹਿਬ ਦਾ ਤੇ ਨਿੱਕੀਆਂ ਬੱਚਿਆਂ ਵਾਲੀਆਂ ਘੜੀਆਂ ਲੈਣ ਨੂੰ ਦਿਲ ਕਰ ਰਿਹਾ ਸੀ ਤੇ ਅੱਗੋਂ ਮੈਂ ਡੱਕਿਆ, ਭੈਣ ਤੁਸੀਂ ਹੁਣ ਵੱਡੇ ਹੋ ਗਏ ਤੇ ਤੁਹਾਡੇ ਕੋਲ ਵੱਡੀ ਘੜੀ ਮੌਜੂਦ ਹੈ, ਲੇਕਿਨ ਇਹ ਕਹਿ ਰਿਹਾ ਸੀ ਮੈਨੂੰ ਨਿੱਕੀ ਘੜੀ ਲੈ ਕੇ ਦਿਓ। ਫਿਰ ਵੀ ਇਹਨਾਂ ਨੂੰ ਇੱਕ ਨਿੱਕੀ ਘੜੀ ਲੈ ਕੇ ਦਿੱਤੀ। ਖਾਣ ਪੀਣ ਦੇ ਵਿੱਚ ਹਰ ਤਰ੍ਹਾਂ ਦੀ ਚੀਜ਼, ਇਹ ਜਿਹੜਾ ਲੱਛਾ ਦੇਖ ਕੇ ਤੇ ਬੱਟ ਸਾਹਿਬ ਤੇ ਮੇਰੇ ਤੇ ਮੂੰਹ 'ਚ ਪਾਣੀ ਆ ਗਿਆ। ਅਸਾਂ ਤੇ ਭਾਜੀ ਜ਼ੁਹੇਬ ਭਾਈ ਅੱਗੇ ਗੁਜ਼ਾਰਿਸ਼ ਕੀਤੀ ਕਿ ਸਾਨੂੰ ਇੱਕ ਲਾਜ਼ਮੀ ਲੈ ਕੇ ਦਿਓ, ਬਚਪਨਾ ਜਿਹੜਾ ਨਾ ਦੁਬਾਰਾ ਯਾਦ ਕਰ ਸਕੀਏ। ਕਤਲੰਮੇ ਦਾ ਸਟਾਲ ਲੱਗਾ ਹੋਇਆ ਸੀ। ਇਹ ਪੰਜਾਬ ਦੇ ਵਿੱਚ ਇੱਕ ਰਵਾਇਤ ਹੈ ਕਿ ਜਿੱਥੇ ਵੀ ਮੇਲਾ ਹੋਵੇ ਉੱਥੇ ਕਤਲੰਮੇ ਦਾ ਸਟਾਲ ਲੱਗਦਾ ਹੁੰਦਾ ਹੈ, ਲੇਕਿਨ ਨਾ ਤੇ ਆਇਲੀ ਸੀ ਤੇ ਬਹੁਤ ਕ੍ਰਿਸਪੀ ਤੇ ਮਜ਼ੇਦਾਰ ਸੀ। ਇੱਕ ਨਵਾਲਾ ਮੂੰਹ 'ਚ ਰੱਖਦੇ ਹੀ ਮਜ਼ਾ ਆ ਗਿਆ। ਉਸ ਤੋਂ ਇਲਾਵਾ ਹਰ ਚੀਜ਼ ਦਾ ਸਟਾਲ, ਕਸੂਰ ਵਾਲਿਆਂ ਨੇ ਆਪਣੇ ਕਲਚਰਸ ਦੀਆਂ ਚੀਜ਼ਾਂ, ਲਾਹੌਰ ਵਾਲਿਆਂ ਨੇ ਆਪਣੇ ਕਲਚਰਸ ਦੀਆਂ ਚੀਜ਼ਾਂ, ਸਿੰਧੀ ਚੀਜ਼ਾਂ ਤੇ ਬਲੋਚੀ KPK ਪਠਾਨਾਂ ਦੀਆਂ ਯਾਨੀ ਕਿ ਹਰ ਚੀਜ਼ ਦਾ ਸਟਾਲ ਲੱਗਾ ਹੋਇਆ ਸੀ। ਇੱਕ ਜਗ੍ਹਾ ਦੇ ਵਿੱਚ ਤੁਸੀਂ ਹਰ ਚੀਜ਼ ਨੂੰ ਦੇਖ ਸਕਦੇ ਸੀ, ਹਰ ਕਲਚਰ ਦੇਖ ਸਕਦੇ ਸੀ ਤੇ ਆਪਣੇ ਬੱਚਿਆਂ ਨੂੰ ਜਿਹੜਾ ਨਾ ਉਹ ਆਪਣੇ ਕਲਚਰ ਤੋਂ ਆਸ਼ਨਾ ਵੀ ਕਰ ਸਕਦੇ ਸੀ। ਫਰਾਈਜ਼ ਲਈਆਂ ਨੇ ਬੱਟ ਸਾਹਿਬ ਨੇ। ਮੇਰਾ ਜਿਹੜਾ ਬਾਰਬੀਕਿਊ ਵੱਲ ਧਿਆਨ ਸੀ। ਚਾਹ ਜਿਹੜੀ ਸੀ ਉਹ ਲੱਭਦੇ ਸਾਨੂੰ ਨਹੀਂ ਲੱਭੀ ਹੈ, ਲੇਕਿਨ ਮੈਂ ਬਾਅਦ ਦੇ ਵਿੱਚੋਂ ਜਦੋਂ ਵਾਪਸ ਆਇਆ ਉਦੋਂ ਵੀਡੀਓ ਵੇਖੀ, ਚਾਹ ਦਾ ਸਟਾਲ ਹੈ ਸੀ ਪਰ ਸਾਨੂੰ ਨਜ਼ਰ ਨਹੀਂ ਆਇਆ ਹੈ। ਸਾਈਡ ਤੇ ਨਾ ਵੱਡਾ ਸਟੇਜ ਲਾਇਆ ਹੋਇਆ, ਪਿੱਛੇ ਜਿੰਨੇ ਵੀ ਸਟੇਜ ਸਨ ਉਹਨਾਂ ਸਟੇਜਾਂ ਉੱਤੇ ਜਿਹੜਾ ਸੀ ਉਹ ਮੁਖਤਲਿਫ ਸੂਬਿਆਂ ਦੇ ਜਾਂ ਮੁਖਤਲਿਫ ਕਲਚਰਸ ਦੇ ਲੋਕ ਜਿਸ ਨੂੰ ਪਰਫਾਰਮ ਕਰ ਰਹੇ ਸਨ। ਵੱਡੇ ਸਟੇਜ ਉੱਤੇ ਮੇਨ ਮਹਿਮਾਨਾਂ ਆਉਣਾ ਸੀ, ਉਹਨਾਂ ਪਰਫਾਰਮ ਕਰਨਾ ਸੀ, ਲੇਕਿਨ ਆਵਾਮ ਬਹੁਤ ਜ਼ਿਆਦਾ ਸੀ। ਇਸ ਵਜ੍ਹਾ ਤੋਂ ਅਸੀਂ ਅੱਗੇ ਜਾ ਨਹੀਂ ਸਕੇ ਹੈ ਤੇ ਸਾਨੂੰ ਦੂਰੋਂ ਹੀ ਸ਼ਾਟ ਲੈਣੇ ਪਏ ਨੇ। ਉਹਨਾਂ ਨੇ ਗੁਲੂਕਾਰ ਦਾ ਨਾਮ ਦੱਸਿਆ ਸੀ, ਗੁਲੂਕਾਰ ਅੱਛੀ ਵੀ ਬਹੁਤ ਸੀ ਪਰ ਮੈਂ ਉਹਦਾ ਨਾਮ ਭੁੱਲ ਗਿਆ ਵਾਂ, ਲੇਕਿਨ ਸ਼ਾਇਦ ਕੈਮਰਾਮੈਨ ਨੇ ਪਿਕਚਰ ਕੀਤਾ ਹੋਵੇ ਨਾਮ। ਅੱਛਾ, ਹੁਣ ਮੈਂ ਸ਼ੁਰੂ ਤੋਂ ਕਹਿੰਦਾ ਰਿਹਾ ਵਾਂ ਕਿ ਜਿਹੜੇ ਲੋਕ ਜ਼ਲੀਲ ਹੋਏ ਸਨ ਉਹ ਜ਼ਲੀਲ ਕਿਉਂ ਹੋਏ ਨੇ, ਇਹ ਨਾ ਇੰਤਜ਼ਾਮੀਆਂ ਨੂੰ ਦੱਸਣਾ ਚਾਹੀਦਾ ਸੀ, ਪ੍ਰਮੋਟ ਕਰਨਾ ਚਾਹੀਦਾ ਸੀ, ਆਵਾਮ ਨੂੰ ਆਗਾਹੀ ਦੇਣੀ ਚਾਹੀਦੀ ਸੀ ਕਿਹੜੇ ਦਿਨ ਕੀ ਕੁਝ ਹੋ ਰਿਹਾ। ਤੇ ਸਿਰਫ ਇਹ ਨਹੀਂ ਕਿ ਤੁਸੀਂ ਆ ਜਾਓ ਤੁਸੀਂ ਮਿਲੇ ਤੇ ਆ ਜਾਓ, ਜਾਂ ਮੈਂ ਸਮਝਦਾ ਕਿ ਇੰਤਜ਼ਾਮੀਆਂ ਨੂੰ ਇੰਨਾ ਪਤਾ ਹੀ ਨਹੀਂ ਸੀ ਕਿ ਇੰਨਾ ਜ਼ਿਆਦਾ ਰਸ਼ ਹੋ ਜਾਏਗਾ। अस्सलाम वालेकुम लाहौर। थोड़ा और शोर लाहौर का पता नहीं है, सबसे बेस्ट क्राउड है लाहौर। हम आज अल्लाह के नाम से स्टार्ट करते हैं आज की परफॉर्मेंस, और आप सब अपने साथ जुड़ के रहिएगा इंशाल्लाह, बहुत मजा आएगा। ला इलाहा इल्लल्लाह
तेरे ही नाम से, तेरे ही नाम से हर इब्तिदा है, तेरे ही नाम तक हर इंतहा है। तेरी हमदो सना अल्हम्दुलिल्लाह कि तू मेरे मोहम्मद का खुदा है। अल्लाह ਆਲ ਓਵਰ ਬਹੁਤ ਜ਼ਿਆਦਾ ਮਜ਼ਾ ਆਇਆ, ਬਹੁਤ ਜ਼ਿਆਦਾ ਇੰਜੋਏ ਕੀਤਾ। ਮੈਂ ਆਪਣੀ ਜ਼ਿੰਦਗੀ ਦੇ ਵਿੱਚ ਇੰਨਾ ਮੁਨੱਜ਼ਮ ਪ੍ਰੋਗਰਾਮ ਇੰਨੇ ਅੱਛੇ ਤਰੀਕੇ ਨਾਲ ਪੁਲਿਸ ਫੋਰਸ ਦਾ, तमाम ਅਦਾਰਿਆਂ ਦਾ, ਪੰਜਾਬ ਹੁਕੂਮਤ ਦਾ ਮੈਂ ਦਿਲੀ ਤੌਰ ਤੇ ਮਸ਼ਕੂਰ ਹਾਂ ਕਿ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਇਸ ਤਰ੍ਹਾਂ ਦਾ ਇਵੈਂਟ ਜਿਹੜਾ ਨਾ ਮੁਨੱਕਦ ਹੁੰਦਾ ਇੰਨੇ ਯਾਨੀ ਕਿ ਕਰਾਊਡਲੀ ਏਰੀਆ ਦੇ ਵਿੱਚ, ਇੰਨੇ ਰਸ਼ਲੀ ਏਰੀਆ ਦੇ ਵਿੱਚ ਤੇ ਇੰਨੇ ਰਸ਼ ਦੇ ਬਾਵਜੂਦ ਉਹਨੂੰ ਇੱਕ ਮੁਨੱਜ਼ਮ ਕਰਕੇ ਚੱਲਣਾ, ਉਹਦੀ ਵਜ੍ਹਾ ਤੋਂ ਮੈਂ ਉਹਨਾਂ ਦਾ ਸ਼ੁਕਰਗੁਜ਼ਾਰ ਹਾਂ। ਬਾਕੀ VIP ਪ੍ਰੋਟੋਕੋਲ ਹੋ ਗਿਆ ਜਾਂ ਕਚਰਾ ਵਗੈਰਾ ਸੱਟਣਾ ਹੋ ਗਿਆ, ਉਹ ਸਾਡੇ ਭਾਈਜਾਨ ਹੁਣ ਕਲਚਰ 'ਚ ਸ਼ਾਮਲ ਹੋ ਚੁੱਕਿਆ ਹੋਇਆ, ਅਸੀਂ ਉਹਦੇ ਤੋਂ ਛੁਟਕਾਰਾ ਨਹੀਂ ਹਾਸਲ ਕਰ ਸਕਦੇ ਜਿੰਨੇ ਮਰਜ਼ੀ ਸਿਆਣੇ ਹੋ ਜਾਈਏ। ਵੀਡੀਓ ਪੂਰੀ ਵੇਖਣ ਦਾ ਬਹੁਤ ਬਹੁਤ ਸ਼ੁਕਰੀਆ। ਇਨਸ਼ਾਅੱਲਾ ਬਹੁਤ ਜਲਦ ਇੱਕ ਇਸ ਤੋਂ ਵੀ ਬਿਹਤਰੀਨ ਵੀਡੀਓ ਦੇ ਨਾਲ ਤੁਹਾਨੂੰ ਮਿਲਨੇ ਆ। ਤੇ ਆਖਰ ਤੇ ਮੈਂ ਤੁਹਾਡੇ ਨਾਲ ਇੱਕ ਹੋਰ ਗੱਲ ਕਰਨਾ ਚਾਹੁੰਦਾ ਵਾਂ, ਬਰਾਏ ਮਿਹਰਬਾਨੀ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਹੈ, ਵੀਡੀਓ ਨੂੰ ਲਾਈਕ ਕਰਨਾ ਹੈ ਤੇ ਇਹਨੂੰ ਆਪਣੇ ਦੋਸਤਾਂ ਨਾਲ, ਆਪਣੀ ਫੈਮਲੀਜ਼ ਦੇ ਨਾਲ ਸ਼ੇਅਰ ਜ਼ਰੂਰ ਕਰਨਾ ਹੈ। ਤੇ ਸਭ ਤੋਂ ਜਿਹੜੀ ਖਾਸ ਗੱਲ ਉਹ ਇਹ ਵੇ ਕਿ ਸਾਨੂੰ ਸਿਆਣਿਆਂ ਕੋਲੋਂ ਮਸ਼ਵਰੇ ਦੀਆਂ ਬਹੁਤ ਜ਼ਰੂਰਤਾਂ ਨੇ। ਤੁਹਾਡੀ ਮਿਹਰਬਾਨੀ ਹੈ, ਤੁਸੀਂ ਸਾਨੂੰ ਕਮੈਂਟ ਕਰਨਾ ਹੈ, ਆਪਣੀ ਰਾਏ ਤੋਂ ਆਗਾਹ ਕਰਨਾ ਹੈ, ਕੋਈ ਅੱਛਾ ਮਸ਼ਵਰਾ ਦੇਣਾ ਹੈ ਤਾਂ ਕਿ ਅਸੀਂ ਉਹਦੇ 'ਤੇ ਅਮਲ ਕਰ ਸਕੀਏ ਤੇ ਇਸ ਕਾਰਵਾਂ ਨੂੰ ਅੱਗੇ ਵਧਾ ਸਕੀਏ। ਤੁਹਾਡਾ ਬਹੁਤ ਬਹੁਤ ਸ਼ੁਕਰੀਆ।